अस्सलाम वालेकुम जी। उम्मीद करना कि सारे ठीक हो दे। अच्छा जी, स्केले दा दूसरा पार्ट। और जैसे कि दसिया सी कि स्टूडेंट जिन्हां दा स्केदा वे ਉਹ ਪਾਸ ਨਹੀਂ ਸਨ ਕਰ ਸਕੇ, ਚਾਰ ਗਲਤੀਆਂ ਹੋ ਗਈਆਂ ਸਨ, ਇੱਕ ਗਲਤੀ ਐਕਸਟਰਾ ਹੋ ਗਈ ਹੈ। ਤੇ ਫਿਰ ਉਹਨਾਂ ਵਾਸਤੇ ਉਹ ਸਟੂਡੈਂਟ ਵਾਸਤੇ ਜਿਹੜਾ ਇਜ਼ਾਮੇ ਦੇਣ ਜਾਣਾ ਹੈ, ਠੀਕ ਹੈ, ਉਹਨਾਂ ਵਾਸਤੇ ਕਿ ਜਦੋਂ ਤੁਸੀਂ ਵੇਰੋ ਫਾਲਸੋ ਕਰਦੇ ਹੋ, ਜਿਹੜਾ ਵੇਰੋ ਕੀਤਾ ਹੈ ਜਾਂ ਫਾਲਸੋ ਕੀਤਾ ਹੈ ਉਹ ਚੈੱਕ ਕਰਨਾ ਹੈ ਵੀ ਜਿਹਦੇ ਉੱਤੇ ਅਸਾਂ ਨਿਸ਼ਾਨੀ ਲਾਈਏ ਉਹ ਹੋਇਆ ਵੀ ਹੈ ਜਾਂ ਨਹੀਂ ਹੋਇਆ। ਠੀਕ ਹੈ, ਇੱਕ ਇਹ ਚੀਜ਼। ਦੂਸਰਾ, ਜਦੋਂ ਸਕੇਦਾ ਤੁਸੀਂ ਕੰਪਲੀਟ ਕਰ ਰਿਹਾ ਦੁਬਾਰਾ ਕਰ ਲਿਆ, ਦੁਬਾਰਾ ਰਿਪੀਟ ਕਰਦੇ ਹੋ ਪਏ ਤੇ ਸਵਾਲ ਚੇਂਜ ਨਹੀਂ ਕਰਨਾ ਜਿਤਨੀ ਦੇਰ ਤੁਹਾਨੂੰ 100% ਯਕੀਨ ਨਾ ਹੋਵੇ ਕਿ ਇਹ ਜਿਹੜਾ ਮੈਂ ਵੇਰੋ ਕੀਤੀ ਹੈ ਇਹ ਵੇਰੋ ਨਹੀਂ ਫਾਲਸੋ ਹੈ, ਜਾਂ ਮੈਂ ਜਿਹੜਾ ਫਾਲਸੋ ਕੀਤੀ ਹੈ ਫਾਲਸੋ ਨਹੀਂ ਵੇਰੋ ਹੋਵੇ। ਅਗਰ ਤੁਹਾਨੂੰ ਪੱਕ ਕੇ ਤੇ ਫਿਰ ਚੇਂਜ ਕਰੋ, ਫਿਰ ਵੇਰੋ ਦਾ ਫਾਲਸੋ ਕਰ ਲਓ, ਫਾਲਸੋ ਦਾ ਵੇਰੋ ਕਰ ਲਓ। ਠੀਕ ਹੈ, ਮਤਲਬ ਚੇਂਜ ਤਾਂ ਹੀ ਕਰਨਾ ਹੈ ਅਗਰ ਤੁਸੀਂ 100% ਤੁਹਾਨੂੰ ਪੱਕ ਕੇ। ਤੇ ਅਗਰ ਸ਼ੱਕ ਹੈ ਤੇ ਸ਼ੱਕ ਦੀ ਬਿਨਾ ਤੇ ਚੇਂਜ ਨਹੀਂ ਕਰਨਾ, ਜਿਹੜਾ ਪਹਿਲਾਂ ਕਰ ਦਿੱਤਾ ਉਹੀ ਰਹਿਣ ਦਿਓ, ਉਹੀ ਸਹੀ ਹੋਵੇਗਾ ਇਨਸ਼ਾਅੱਲਾ। ਠੀਕ ਹੈ। ਤੇ ਬਾਕੀ ਜੀ, ਅਗਰ ਕੋਈ ਸਟੂਡੈਂਟ ਇਜ਼ਾਮੇ ਦੇਣੇ ਦਾ ਸੋਚ ਰਿਹਾ ਹੈ, ਤਿਆਰੀ ਆਪਣੀ ਚੈੱਕ ਕਰਨਾ ਚਾਹੁੰਦਾ ਹੈ, ਜਾਂ ਉਹਨੂੰ ਡਾਊਟ ਮੇਰੀ ਤਿਆਰੀ ਕਿੰਨੀ ਹੈ, ਜਿਹਦੀਆਂ ਗਲਤੀਆਂ ਕਦੀ ਕਦੀ ਹੋ ਜਾਂਦੀਆਂ ਨੇ, ਮਤਲਬ ਕਦੀ ਕਦੀ ਪਾਸ ਹੋ ਜਾਂਦਾ ਜਾਂ ਜ਼ਿਆਦਾਤਰ 4 5 ਜਾਂ 6 ਵੀ ਹੋ ਰਹੀਆਂ ਨੇ, ਤੇ ਉਹਨੂੰ ਚਾਹੀਦਾ ਆਪਣੇ ਇਜ਼ਾਮੇ ਦੀ ਡੇਟ ਲੈ ਲਵੇ, ਕਿਉਂਕਿ 2-3 ਹਫ਼ਤੇ ਲੱਗ ਹੀ ਜਾਂਦੇ ਨੇ ਇਜ਼ਾਮੇ ਦੀ ਡੇਟ ਆਉਣ ਤੱਕ। ਉਹਦੇ ਵਿੱਚ ਬੰਦਾ ਆਰਾਮ ਸਕੂਨ ਨਾਲ ਜਿਹੜੀਆਂ 4-5 ਗਲਤੀਆਂ ਹੁੰਦੀਆਂ ਨੇ ਪਈਆਂ, ਆਰਾਮ ਸਕੂਨ ਨਾਲ ਉਹਨੂੰ ਬੰਦਾ 0 1 2 ਤੱਕ ਲੈ ਕੇ ਆ ਸਕਦਾ। ਠੀਕ ਹੈ। और कोई स्टूडेंट अगर ऐसा वे जिदा सुबह एग्जामे में या 1-2 दिन तक एग्जामे में ਉਹਦੇ ਵਾਸਤੇ ਕਿ ਅਗਰ ਉਹਦੀਆਂ ਗਲਤੀਆਂ ਜ਼ਿਆਦਾਤਰ ਪਾਸ ਹੁੰਦਾ ਹੈ ਜਾਂ ਕਦੀ ਕਿਧਰੇ 4-5 ਹੋ ਜਾਂਦੀਆਂ ਨੇ ਤੇ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਆਪਣੀ ਕੋਸ਼ਿਸ਼ ਕਰੋ 1-2 ਦਿਨ ਐਵੇਂ। ਅਗਰ ਸੁਬਹ ਇਜ਼ਾਮੇ ਵਿੱਚ ਸ਼ਾਮ ਤੱਕ ਤੁਹਾਡੀਆਂ ਗਲਤੀਆਂ ਕਦੀ ਕਦੀ 4-5 ਹੋ ਜਾਂਦੀਆਂ ਨੇ ਤੇ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਇਨਸ਼ਾਅੱਲਾ ਉੱਥੇ ਕਲੀਅਰ ਹੋ ਜਾਏਗਾ। ਠੀਕ ਹੈ, ਸਿਰਫ ਕਨਫਿਊਜ਼ ਨਹੀਂ ਹੋਣਾ। ਤੇ ਚਲੋ ਜੀ, ਬਾਕੀ ਦੇ ਸਵਾਲ ਵੇਖ ਲੈਂਦੇ ਹਾਂ ਹੁਣ। 16 ਨੰਬਰ, il limite massimo di velocità ਜਿਹੜੀ ਮੈਕਸਿਮਮ ਸਪੀਡ ਲਿਮਟ ਹੈ per un autovettura, ਇੱਕ autovetture ਦੇ ਲਈ, in presenza di apposito segnale, ਜਦੋਂ ਇੱਕ ਉੱਤੇ ਖਾਸ ਨਿਸ਼ਾਨ ਹੈ ਉਹਦੀ ਮੌਜੂਦਗੀ ਦੇ ਵਿੱਚ, in tratti di autostrada, autostrada ਦੇ ਉਸ ਹਿੱਸੇ ਤੇ con particolari caratteristiche, ਜਿਹੜੀ ਖਾਸ ਖਸੀਅਤ ਖੂਬੀ ਦੇ ਨਾਲ ਹੈ, ਇਹਦੀ 150 ਕਿਲੋਮੀਟਰ all'ora, ਕਹਿੰਦਾ ਉੱਥੇ 150 ਦੀ ਸਪੀਡ ਹੈ। ਵੇਰੋ ਜੀ, ਨਾਰਮਲੀ ਆਊਟੋਸਟਰਾ ਦੇ ਉੱਤੇ 130 ਦੀ ਸਪੀਡ ਹੁੰਦੀ ਹੈ, ਲੇਕਿਨ ਕੁਝ ਜਗ੍ਹਾ ਤੇ ਕੁਝ ਖਾਸ ਜਿਹੜੇ ਹਿੱਸੇ ਹੁੰਦੇ ਨੇ ਜਾਂ ਆਊਟੋਸਟਰਾ ਦਾ ਜਿਹੜਾ ਖਾਸ ਇੱਕ ਸਪੈਸ਼ਲ ਵੀ ਹੈ ਉਹਦੇ ਤੇ 150 ਵੀ ਸਪੀਡ ਹੁੰਦੀ ਹੈ, ਲੇਕਿਨ ਉੱਥੇ ਨਿਸ਼ਾਨ ਲੱਗਿਆ ਹੋਵੇਗਾ। ਠੀਕ ਹੈ ਜੀ। ਅੱਛਾ ਜੀ, ਇਹਦੇ ਵਿੱਚ ਇੱਕ ਤੇ ਪਾਰਟਿਕੂਲਰ ਆ ਗਿਆ, ਸੈਂਪਰੇ ਵੇਰੋ 4 ਫਾਲਸੋ ਨੇ, ਤੇ ਬਾਕੀ ਕਰਾਤਰੀਸਟਿਕ ਆਏ ਹੈ ਇਹ ਵੀ ਵੇਰੋ ਹੈ ਵੇ, ਪੁੱਛ ਲਵੇ ਅਜੇ। ਠੀਕ ਹੈ। 17 ਨੰਬਰ, il segnale raffigurato ਜਿਹੜਾ ਨਿਸ਼ਾਨ ਦਿਖਾਇਆ ਗਿਆ ਹੈ, comporta, ਕਹਿੰਦਾ ਇਸ ਨਿਸ਼ਾਨ ਦੇ ਨਾਲ ਸ਼ਾਮਲ ਹੈ la presenza del segnale dare precedenza, ਵੀ dare precedenza ਵਾਲਾ ਨਿਸ਼ਾਨ ਮੌਜੂਦ ਹੋਵੇਗਾ sulla strada di emissione letterale, ਉਹ ਸੜਕ ਦੇ ਉੱਤੇ ਜਿਹੜੀ ਸਾਈਡ ਤੋਂ ਐਂਟਰ ਹੋ ਰਹੀ ਹੈ। ਵੇਰੋ 18 ਨੰਬਰ, il segnale raffigurato indica, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ restringimento della carreggiata, ਵੀ carreggiata ਤੰਗ ਹੋ ਰਿਹਾ ਫਿਰ lavori in corso, ਜਿਹੜਾ ਕੰਮ ਚੱਲ ਰਿਹਾ ਇਸ ਵਾਸਤੇ। ਵੇਰੋ ਜੀ, ਤਸਵੀਰ ਦੇ ਪਤਾ ਪੈ ਲੱਗਦਾ ਹੈ ਕੁਰਸੀ ਅੰਦਰ ਨੂੰ ਹੁੰਦਾ, ਮਤਲਬ ਕੁਰਸੀ ਘਟਦਾ ਪਿਆ, ਔਰ ਇਹ ਕਿਸ ਤਰ੍ਹਾਂ ਪਤਾ ਲੱਗਿਆ ਕੰਮ ਚੱਲ ਰਿਹਾ ਇਸ ਵਜ੍ਹਾ ਤੋਂ, ਕਿਉਂਕਿ ਨਿਸ਼ਾਨ ਯੈਲੋ ਕਲਰ ਵਿੱਚ ਆਇਆ ਇਸ ਵਾਸਤੇ। 19 ਨੰਬਰ, la distanza di sicurezza, ਜਿਹੜਾ ਫਾਸਤੀ ਫਾਸਲਾ ਵੇ, dipende, ਕਹਿੰਦਾ ਡਿਪੈਂਡ ਕਰਦਾ ਹੈ dal potenza del veicolo, ਗੱਡੀ ਦੀ ਪਾਵਰ ਤੇ, ਕਿ ਪ੍ਰਚੇਰੇ ਜਿਹੜੀ ਅੱਗੇ ਚੱਲਦੀ ਹੈ ਪਈ ਫਾਲਸੋ। 20 ਨੰਬਰ, il sorpasso in autostrada, ਜਿਹੜਾ ਆਊਟੋਸਟਰਾਦਾ ਤੇ ਓਵਰਟੇਕ ਹੈ può essere motivo di incidente, ਕਹਿੰਦਾ ਇਹ ਐਕਸੀਡੈਂਟ ਦੀ ਵਜ੍ਹਾ ਹੋ ਸਕਦਾ ਹੈ। se il forte vento laterale, ਅਗਰ ਸਾਈਡਾਂ ਤੋਂ ਤੇਜ਼ ਹਵਾ ਵੇ, compromette la stabilità dei veicoli, ਤੇ ਤੁਸੀਂ ਗੱਡੀ ਦੇ ਸਟੇਬਲ ਹੋਣੇ ਨਾਲ ਕੰਪਰੋਮਾਈਜ਼ ਕਰ ਲੈਂਦੇ ਹੋ, ਤੇ ਕਹਿੰਦਾ ਇਹ ਵੀ ਇੱਕ ਐਕਸੀਡੈਂਟ ਦੀ ਵਜ੍ਹਾ ਹੋ ਸਕਦੀ ਹੈ। ਵੇ 21 ਨੰਬਰ, la spia di accensione degli indicatori di direzione, ਕਹਿੰਦਾ ਇਹ ਡਾਇਰੈਕਸ਼ਨ ਵਾਲੇ ਇਸ਼ਾਰਿਆਂ ਦਾ ਸਪੀਆ ਹੁੰਦਾ ਹੈ ਜਦੋਂ ਆਨ ਹੁੰਦੇ ਨੇ, ਇਹਦੀ ਕਲੋਰੇ ਰੋਸੋ ਇਹ ਲਾਲ ਕਲਰ ਦਾ ਹੁੰਦਾ ਹੈ। ਫਾਲਤੂ ਜੀ, ਜਦੋਂ ਅਸੀਂ ਇਸ਼ਾਰਾ ਆਨ ਕਰਨੇ ਆ ਇਹਦਾ ਸਪੀਆ ਜਿਹੜਾ ਆਨ ਹੁੰਦਾ ਹੈ ਉਹ ਵੇਰਦੇ ਕਲਰ ਦਾ ਹੁੰਦਾ ਹੈ। 22 ਨੰਬਰ, se un infortunato della strada, ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ
आ un abbondante hemorragia esterna, और ਉਹਦੀ ਨਸ ਕੱਟੀ ਗਈ ਹੈ, ਵੇਨ ਕੱਟੀ ਗਈ ਹੈ, ਖੂਨ ਬੜੀ ਤੇਜ਼ੀ ਨਾਲ ਨਿਕਲ ਰਿਹਾ ਹੈ। Bisogna cercare di arrestare, ਕਹਿੰਦਾ ਰੋਕਣੇ ਦੀ ਕੋਸ਼ਿਸ਼ ਕਰੋ la fuoriuscita del sangue, ਜਿਹੜਾ ਖੂਨ ਬਾਹਰ ਨਿਕਲ ਰਿਹਾ ਹੈ। ਅੱਛਾ ਜੀ, ਇਹਦੇ ਵਿੱਚ ਨਿਸ਼ਾਨੀ ਆਈ ਹੈ sangue, sangue sempre falso ਤੇ ਦੋ vero ਨੇ, ਠੀਕ ਹੈ, sempre falso ਔਰ ਦੋ vero। ਤੇ ਇੱਕ vero ਕਿਹਦੇ ਨਾਲ ਹੁੰਦਾ ਹੈ? esterna ਨਾਲ। ਇਹ ਵੇਖੋ esterna ਆਏ ਹੈ। 3 ਨੰਬਰ, gli pneumatici chiodati, ਜਿਹੜੇ ਕਿੱਲਾਂ ਵਾਲੇ ਟਾਇਰ ਨੇ, possono essere usati limitatamente, ਕਹਿੰਦੇ ਇਸਤੇਮਾਲ ਹੋ ਸਕੇ, ਮਤਲਬ ਇਹਦੇ ਇਸਤੇਮਾਲ ਹੋਣ ਦੀ ਇੱਕ ਲਿਮਟ ਹੈ। ad un predeterminato periodo dell'anno, ਮਤਲਬ ਇੱਕ ਸਾਲ ਦਾ ਇੱਕ ਪੀਰੀਅਡ ਐਸਾ ਵੇ ਜਿਹਦੇ 'ਚ ਇਸਤੇਮਾਲ ਹੁੰਦੇ ਨੇ। ਵੇਰੋ ਜੀ ਮੇਰੇ ਖਿਆਲ ਨਾਲ ਨਵੰਬਰ ਤੋਂ ਲੱਗ ਕੇ ਸ਼ਾਇਦ ਮਾਰਚ ਤੱਕ ਇਸਤੇਮਾਲ ਹੁੰਦੇ ਨੇ, ਮਤਲਬ ਇਹ ਇਸ ਚੀਜ਼ 'ਚ ਓਬਲੀਗ ਹੁੰਦੇ ਨੇ, ਜਿਹੜੇ ਬਰਫ਼ ਵਾਲੀਆਂ ਜਗ੍ਹਾ ਨੇ ਜਿੱਥੇ ਜ਼ਿਆਦਾ ਬਰਫ਼ਬਾਰੀ ਹੁੰਦੀ ਹੈ ਉੱਥੇ ਤੁਸੀਂ ਇਹ ਇਸਤੇਮਾਲ ਕਰ ਸਕਦੇ ਹੋ, ਠੀਕ ਹੈ। ਅੱਛਾ ਜੀ, ਇਹਨਾਂ ਦੀ ਦੂਸਰੀ ਗਲਤੀ ਹੈ, ਇਹਨਾਂ ਫਾਲਸੋ ਕੀਤੀ ਹੈ ਲੇਕਿਨ ਵੇਰੋ ਹੈ। 24 ਨੰਬਰ ਜੀ, ਦਾਰੇ ਪ੍ਰੈਜ਼ੀਡੈਂਸੀ ਵਾਲਾ ਨਿਸ਼ਾਨ ਹੈ, ਤੇ ਇਸ ਤੋਂ ਪਹਿਲਾਂ ਦਾਰੇ ਪ੍ਰੈਜ਼ੀਡੈਂਸੀ ਵਾਲਾ ਪ੍ਰੇਵੀਜ਼ ਹੋ ਸਕਦਾ ਹੈ, ਠੀਕ ਹੈ। ਤੇ ਬਾਕੀ ਜੀ ਇਹ ਜਿਹੜਾ ਨਿਸ਼ਾਨ ਹੈ ਤਕਰੀਬਨ ਹਰ ਦੂਸਰੇ ਸਿੱਕੇ ਦੇ ਵਿੱਚ ਆਉਂਦਾ ਹੈ ਪਿਆ, ਠੀਕ ਹੈ। ਇਸ ਨਿਸ਼ਾਨ ਦੇ ਜਿੰਨੇ ਪੇਜ ਨੇ ਆਪਣੇ ਪੇਜ ਕਲੀਅਰ ਕਰ ਲੈਣੇ ਨੇ। Il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ, può essere preceduto, ਕਹਿੰਦਾ ਪਹਿਲਾਂ ਹੋ ਸਕਦਾ ਹੈ, del segnale dritto di precedenza, dritto precedenza ਵਾਲਾ ਨਿਸ਼ਾਨ ਤੋਂ ਕਹਿੰਦਾ ਪਹਿਲਾਂ ਹੋ ਸਕਦਾ ਹੈ, falso। 5 ਨੰਬਰ, il segnale raffigurato ਵਾਲਾ ਨਿਸ਼ਾਨ ਦਿਖਾਇਆ ਗਿਆ, consente di svoltare a sinistra, ਕਹਿੰਦਾ ਖੱਬੇ ਮੁੜਨੇ ਦੀ ਇਜਾਜ਼ਤ ਦਿੰਦਾ ਹੈ, al primo incrocio, ਪਹਿਲੇ ਚੌਕ ਤੋਂ। ਫਾਲਤੂ ਦੀ ਤਸਵੀਰ 'ਚ ਵੇਖੋ, ਪਹਿਲੇ ਚੌਕ ਦੇ ਵਿੱਚ ਖੱਬੇ ਨਹੀਂ ਮੁੜ ਸਕਦੇ, ਉਹਨਾਂ ਮਨਾ ਕੀਤੇ ਆ। 26 ਨੰਬਰ, sulla distanza di sicurezza fasti, ਫਾਸਲੇ ਦੇ ਉੱਤੇ influisce, ਅਸਰ ਪਵੇਗਾ, ਫਰਕ ਪਵੇਗਾ, il numero di corsie della strada, ਸੜਕ ਦੇ ਕੁਰਸੀਆਂ ਦੇ ਨੰਬਰ ਦਾ ਫਰਕ ਪਵੇਗਾ, distanza di sicurezza ਉੱਤੇ falso। ਅੱਛਾ ਜੀ, 27 ਨੰਬਰ, ਅੱਛਾ ਜੀ ਇਹ ਇਹਨਾਂ ਦੀ ਗਲਤੀ ਹੋਈ ਹੈ ਤੀਸਰੀ ਵੀ, ਤੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਸਮਝਾ ਦਿੰਦਾ ਕਿ ਪਹਿਲਾਂ ਡੀ ਗੱਡੀ ਵੇਖੋ, ਡੀ ਜਿੱਧਰ ਜਾਣਾ ਚਾਹੁੰਦੀ ਉਹਨੂੰ ਸੱਜੀ ਸਾਈਡ ਤੋਂ ਆਰ ਗੱਡੀ ਟੱਚ ਕਰ ਜਾਂਦੀ, ਮਤਲਬ ਡੀ ਨਹੀਂ ਜਾ ਸਕਦੀ। ਐਨ ਵੇਖੋ, ਐਨ ਜਿੱਧਰ ਜਾਣਾ ਚਾਹੁੰਦੀ ਹੈ ਐਨ ਵੀ ਨਹੀਂ ਜਾ ਸਕਦੀ ਕਿਉਂਕਿ ਆਰ ਗੱਡੀ ਉਹਨੂੰ ਟੱਚ ਕਰਦੀ ਹੈ ਸੱਜੀ ਸਾਈਡ ਤੋਂ, ਠੀਕ ਹੈ। ਫਿਰ ਵੇਖੋ ਪੀਲੀ ਗੱਡੀ ਜਿਹੜੀ ਆਰ ਹੈ, ਤੇ ਇਹ ਵੀ ਜਿੱਧਰ ਜਾਣਾ ਚਾਹੁੰਦੀ ਇਹਨੂੰ ਸੱਜੀ ਸਾਈਡ ਤੋਂ ਕਾਲੀ ਗੱਡੀ ਟੱਚ ਕਰ ਜਾਂਦੀ, ਬੀ ਜਿਹੜੀ ਹੈ ਮਤਲਬ ਆਰ ਦਾ ਵੀ ਸੱਜਾ ਖਾਲੀ ਨਹੀਂ ਬਣਦਾ, ਠੀਕ ਹੈ। ਪਿੱਛੇ ਰਹਿ ਗਈ ਬੀ, ਬੀ ਦਾ ਵੇਖੋ ਸੱਜਾ ਖਾਲੀ ਬਣਦਾ ਸਿਰਫ ਚੌਕ ਦੇ ਸੈਂਟਰ ਤੱਕ, ਅੱਗੇ ਨਹੀਂ ਜਾ ਸਕਦੀ ਕਿਉਂਕਿ ਅੱਗੇ ਐਨ ਗੱਡੀ ਆ ਜਾਂਦੀ ਹੈ। ਤੇ ਇਹਦੇ ਵਿੱਚ ਹੁਣ ਕੀ ਹੋਵੇਗਾ, ਬੀ ਸੈਂਟਰ ਵਿੱਚ ਆ ਕੇ ਰੁਕੇਦੀ, ਆਰ ਦਾ ਸੱਜਾ ਖਾਲੀ ਹੁੰਦਾ, ਆਰ ਚਲੀ ਜਾਏਗੀ, ਆਰ ਦੇ ਜਾਣੇ ਤੋਂ ਬਾਅਦ ਫਿਰ ਐਨ ਤੇ ਡੀ ਇਕੱਠੀਆਂ ਜਾ ਸਕਦੀਆਂ ਨੇ, ਐਂਡ ਤੇ ਕ੍ਰਾਸਿੰਗ ਬੀ ਖਤਮ ਕਰੇ ਦੀ, ਠੀਕ ਹੈ। ਅੱਛਾ ਜੀ, ਇਹ ਇਹਨਾਂ ਦੀ ਤੀਸਰੀ ਗਲਤੀ ਹੈ, 4 ਇਹਨਾਂ ਦੀਆਂ ਟੋਟਲ ਗਲਤੀਆਂ ਹੋਈਆਂ ਨੇ। ਹੁਣ ਇਹ ਸਵਾਲ, ਇਹ ਜਿਹੜੇ ਪੇਜ ਨੇ ਇੰਨੇ ਮੁਸ਼ਕਲ ਕੋਈ ਨਹੀਂ, ਠੀਕ ਹੈ। ਅਗਰ ਥੋੜਾ ਜਿਹਾ ਧਿਆਨ ਕਰਦੇ ਤੇ ਇਹ ਵੀ ਬਿਲਕੁਲ ਆਸਾਨ ਸੀ। ਬਾਕੀ ਇਹ ਵੇ ਕਿ ਅੱਗੇ ਵੀ ਬੜੀ ਵਾਰ ਦੱਸਿਆ ਹੈ, ਤੇ ਮਿਹਨਤ ਵੀ ਜ਼ਰੂਰੀ ਹੈ ਲੇਕਿਨ ਇਹਦੇ ਨਾਲ ਕਿਸਮਤ ਲੱਕ ਜਿਹੜਾ ਇਹ ਵੀ ਜ਼ਰੂਰੀ ਹੈ। ਚਲੋ ਜੀ ਸਵਾਲ ਵੇਖਦੇ ਹਾਂ। Nell'incrocio rappresentato nella figura ਇਸ ਚੌਕ ਦੇ ਜਿਹੜਾ ਤਸਵੀਰ ਦਿਖਾਇਆ ਗਿਆ, il conducente del veicolo B, ਜਿਹੜਾ B ਗੱਡੀ ਦਾ ਡਰਾਈਵਰ ਹੈ, alla destra libera, ਕਹਿੰਦੇ ਇਹਦਾ ਸੱਜਾ ਖਾਲੀ ਹੈ B ਦਾ, durante tutta la manovra di svolta, ਪੂਰਾ ਮੁੜਨੇ ਦੇ ਦੌਰਾਨ, ਮਤਲਬ ਪੂਰਾ ਇਹ ਮੁੜਦੀ ਇਹਦਾ ਸੱਜਾ ਖਾਲੀ ਹੈ, ਫਾਲਸੋ ਜੀ, tutte manovre ਵਾਸਤੇ ਖਾਲੀ ਨਹੀਂ, ਖਾਲੀ ਹੈ ਸਿਰਫ ਚੌਕ ਦੇ ਸੈਂਟਰ ਤੱਕ, ਠੀਕ ਹੈ। 28 ਨੰਬਰ, nei rimorchi dotati di freno a inersia, ਕਹਿੰਦੇ ਉਹ ਰਿਮੋਰਕਿਓ ਜਿਨ੍ਹਾਂ ਵਿੱਚ ਇਨਰਸੀਆ ਬ੍ਰੇਕ ਲੱਗੀ ਹੈ, la frenatura del rimorchio, ਜਿਹੜੀ ਰਿਮੋਰਕਿਓ ਦੀ ਬ੍ਰੇਕ ਹੈ, avviene simultaneamente, ਕਹਿੰਦੇ ਇਕੱਠੀ ਲੱਗੇ ਦੀ, ਨਾਲ ਹੀ ਲੱਗੇ ਦੀ, a quella della motrice, motrice ਦੇ। ਫਾਲਸੋ ਜੀ, ਮੋਤਰੀਚੇ ਦੀ ਪਹਿਲਾਂ ਬ੍ਰੇਕ ਲੱਗਦੀ ਹੈ ਔਰ ਰਿਮੋਰਕਿਓ ਦੀ ਬਾਅਦ ਲੱਗਦੀ, ਮਤਲਬ ਇਕੱਠਿਆਂ ਨਹੀਂ ਲੱਗਦੀ, ਠੀਕ ਹੈ। 29 ਨੰਬਰ, I tamponamenti stradali avvengono principalmente, ਕਹਿੰਦਾ ਜ਼ਿਆਦਾਤਰ ਸੜਕ ਤੇ ਐਕਸੀਡੈਂਟ ਹੁੰਦੇ ਨੇ, ਟੱਕਰ ਹੁੰਦੀ ਏ, per improvviso guasto, ਜਦੋਂ ਅਚਾਨਕ ਇੱਕੋ ਦਮ ਖਰਾਬ ਹੋ ਜਾਵੇ, del freno di stazionamento, ਹੈਂਡ ਬ੍ਰੇਕ ਜਿਹੜੀ ਹੈ, ਫਾਲਸੋ ਜੀ ਹੈਂਡ ਬ੍ਰੇਕ ਦੀ ਵਜ੍ਹਾ ਤੋਂ ਨਹੀਂ ਹੁੰਦੇ, ਠੀਕ ਹੈ। ਅੱਛਾ ਜੀ, ਇਹਨਾਂ ਵੇਰੋ ਕੀਤੀ ਲੇਕਿਨ ਫਾਲਸੋ ਹੈ, ਇਹ ਇਹਨਾਂ ਦੀ ਚੌਥੀ ਗਲਤੀ ਹੈ। ਇੱਕ ਤੇ ਸਵਾਲ ਵੀ ਆਸਾਨ ਸੀ, ਦੂਜਾ ਇਹਦੇ ਵਿੱਚ ਨਿਸ਼ਾਨੀ ਵੀ ਆਈ ਹੈ, ਠੀਕ ਹੈ।
ਇੰਪਰੋਵੀਜ਼ੋ ਦੱਸਿਆ ਸੀ, ਸੈਂਪਰੇ ਵੇਰੋ ਤੇ ਇੱਕ ਫਾਲਸੋ ਦੱਸਿਆ ਸੀ। ਫਾਲਸੋ ਜਿਹੜਾ ਹੁੰਦਾ ਹੈ ਗੁਆਸਟੋ ਨਾਲ ਹੁੰਦਾ ਹੈ, ਇਹ ਵੇਖੋ ਆ ਗਿਆ ਇੰਪਰੋਵੀਜ਼ੋ, ਸੈਂਪਰੇ ਵੇਰੋ ਤੇ ਇੱਕ ਫਾਲਸੋ, ਤੇ ਫਾਲਸੋ ਇੱਥੇ ਆਈ ਹੈ ਗੁਆਸਟੋ ਨਾਲ। ਠੀਕ ਹੈ ਜੀ। 3 ਨੰਬਰ l'inquinamento atmosferico, ਕਹਿੰਦਾ ਜੀ ਪੋਲੂਸ਼ਨ ਆਲੂਦਗੀ ਹੈ, ਇਹ ਨੂਲੋ ਨਹੀਂ veicoli, ਕਹਿੰਦਾ ਉਹਨਾਂ ਗੱਡੀਆਂ ਨਾਲ ਜ਼ੀਰੋ ਹੁੰਦੀ, ਮਤਲਬ ਹੁੰਦੀ ਨਹੀਂ, ਕਿ rispettano la normativa anti inquinamento Euro 0, ਕਹਿੰਦੇ ਜਿਹੜੀਆਂ Euro 0 ਗੱਡੀਆਂ ਨੇ ਉਹਨਾਂ ਦੇ ਵਿੱਚ ਮਤਲਬ ਉਹਨਾਂ ਦੀ ਵਜ੍ਹਾ ਤੋਂ ਪੋਲੂਸ਼ਨ ਜਿਹੜੀ ਹੈ ਨੂਲ ਹੁੰਦੀ ਹੈ, ਜ਼ੀਰੋ ਹੁੰਦੀ ਹੈ, ਨਾ ਹੋਣੇ ਦੇ ਬਰਾਬਰ ਹੁੰਦੀ ਹੈ। ਫਾਲਤੂ ਦੀ ਸਭ ਨਾਲੋਂ ਜ਼ਿਆਦਾ ਪੋਲੂਸ਼ਨ ਇਹ ਬਣਾਉਂਦੀਆਂ ਸਨ। ਹੁਣ ਤਾਂ ਬੜੇ ਸਾਲ ਹੋ ਗਏ ਨੇ, ਗੱਡੀਆਂ ਬੰਦ ਹੋ ਗਈਆਂ ਨੇ। ਤੇ ਲੋ ਜੀ, ਅੱਜ ਦੀ ਵੀਡੀਓ ਤੇ ਖਤਮ ਹੁੰਦੀ ਹੈ। ਇਨਸ਼ਾਅੱਲਾ ਮਿਲਦੇ ਹਾਂ ਨੈਕਸਟ ਵੀਡੀਓ ਤੇ।